ਇੱਥੇ ਇਹ ਬੰਦੀ ਕਿਉਂ ਡਾਊਨ ਆਈ? ਕਿਉਂਕਿ ਮੈਨਿੰਗ ਕਰੀ ਗਈ। ਜਿਨ੍ਹਾਂ ਨੇ ਨਜਾਇਜ਼ ਮੈਨਿੰਗ ਕਰੀ ਆ ਤੁਹਾਡੇ ਕੜਮ ਚੌਧਰੀ, ਉਹਨਾਂ ਦੀਆਂ ਜੇਸੀਬੀਆਂ ਜਾਂ ਮਸ਼ੀਨਰੀ ਖੜੀ ਆ, ਉਹਨਾਂ ਨੂੰ ਲੈ ਕੇ ਆਓ। ਹੁਣ ਲੋੜ ਆ। ਅੱਜ ਤੋਂ 5 ਦਿਨ ਹਫ਼ਤਾ ਪਹਿਲਾਂ ਯਾਰ ਇੰਨਾ ਕੁ ਵੀ ਕਲੀਅਰ ਨਹੀਂ ਤੁਹਾਨੂੰ, ਭਾਖੜੇ ਦੀ ਇੰਨੀ ਵੀ ਕਲੀਅਰ ਨਹੀਂ ਵੀ ਹਾਂ ਆਊਗਾ ਜਾਂ ਇੱਥੇ ਡਾਊਨ ਚੱਲਦਾ ਜਾਂ ਇੱਥੇ ਵਾਢਾ ਧਰ ਲਿਆ। 5 ਦਿਨ ਪਹਿਲਾਂ ਜੋ ਕੰਮ ਹੋਣਾ ਸੀ ਅੱਜ ਹੋ ਰਿਹਾ। ਕੀ ਕਰ ਰਿਹਾ ਜੀ ਪ੍ਰਸ਼ਾਸਨ? ਸਰਕਾਰਾਂ ਪੰਜਾਬ ਤੇ ਗੇਮ ਪਾ ਰਹੀਆਂ। ਹੁਣ ਇਹ ਪਾਣੀ ਵਾਲਾ ਹਥਿਆਰ ਆ ਜਿਹੜਾ ਇਹ ਯੂਜ਼ ਕਰਨ ਲੱਗੀਆਂ। ਪੰਜਾਬ ਮਾਰ ਰਿਹਾ ਤੇ ਲਹਿੰਦਾ ਪੰਜਾਬੀ ਦੇ ਨਾਲੇ ਮਾਰ ਰਿਹਾ। ਇੱਕ ਤੀਰ ਦੋ ਨਿਸ਼ਾਨੇ ਹੋ ਰਹੇ ਨੇ। ਐਡਾ ਕੀ ਆਫਤਾ ਵੀ ਹਾਂ ਜੀ 1682 ਜਾਂ 1670 ਦੀ ਭਾਖੜਾ ਦਾ ਲੈਵਲ ਲੈ ਕੇ ਜਾਣਾ। ਤੁਸੀਂ 1600 ਤੋਂ ਸ਼ੁਰੂ ਕਰ ਦਿਓ। ਜਦੋਂ ਬਰਸਾਤਾਂ ਨਹੀਂ ਹੁੰਦੀਆਂ ਉਦੋਂ ਕਿੱਦਾਂ ਬਿਜਲੀ ਪੈਦਾ ਹੁੰਦੀ ਆ? ਤੁਸੀਂ ਪਹਿਲਾਂ ਹੀ ਰਿਲੀਜ਼ ਕਰੋ। ਤੁਹਾਨੂੰ ਕਲੀਅਰ ਆ ਨਾ, ਐਡੇ ਵੈਦਰ ਦਾ ਤੁਹਾਡਾ ਕਲੀਅਰੈਂਸ ਹੋਣ ਲੱਗ ਗਈਆਂ। ਆਮ ਸਾਡੇ ਨੌਲੇਜ ਰੱਖਣ ਲੱਗੇ ਲੋਕ ਵੀ ਹਾਂ ਮੀਂਹ ਪਏਗਾ ਜਾਂ ਇਹ ਤਾਂ ਫਿਰ ਵੀ ਸਰਕਾਰਾਂ ਨੇ ਯਾਰ ਸਭ ਕੁਝ ਜਾਣਦੇ ਨੇ, ਪਰ ਜਾਣ ਬੁੱਝ ਕੇ ਹੋਇਆ। ਮੈਨੂੰ ਲੱਗਦਾ ਵੀ ਇਹੀ ਹਥਿਆਰ ਰਹਿ ਗਿਆ ਜੋ ਵਰਤਿਆ ਜਾ ਰਿਹਾ ਕਿ ਪੰਜਾਬ ਨੂੰ ਢਾਹ ਇਹਦੇ ਨਾਲੇ ਲੱਗੂਗੀ। ਚਮਕੌਰ ਸਾਹਿਬ ਦੇ ਨੇੜਲੇ ਪਾਸੇ ਮੌਜੂਦ ਆ ਤਾਂ ਇੱਥੇ ਤੁਸੀਂ ਬੰਨ ਨੂੰ ਜਿਹੜਾ ਡੱਕਾ ਲਾਇਆ ਜਾ ਰਿਹਾ। ਬਹੁਤ ਸਾਰੇ तमाम ਵਰਗਾਂ ਦੇ ਲੋਕ ਨੇ, ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ। ਵੱਡੀ ਤਾਦਾਦ ਦੇ ਵਿੱਚ ਨੌਜਵਾਨ ਕਿਸਾਨ ਜਥੇਬੰਦੀਆਂ ਨੇ ਔਰ ਇਸੇ ਨੂੰ ਲੈ ਕੇ ਜਸਪ੍ਰੀਤ ਸਿੰਘ ਨੇ ਖੋਸਾ ਯੂਨੀਅਨ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ, ਕਿਵੇਂ ਦੇਖਦੇ ਹੋ ਹਾਲਾਤ ਕੀ ਆ ਪ੍ਰੈਜ਼ੈਂਟ ਦੇ ਵਿੱਚ? ਜਿਹੜੀ ਇੱਥੋਂ ਦੀ ਸਥਿਤੀ ਆ ਉਸ ਸਥਿਤੀ ਨੂੰ ਕਿਹੜੇ ਨਜ਼ਰੀਏ ਤੋਂ ਦੇਖਿਆ ਜਾਵੇ? ਦੇਖੋ ਜੀ, ਜੋ ਸਥਿਤੀ ਆ ਕੱਲ੍ਹ ਨਾਲ ਤੇ ਅੱਜ ਸਥਿਤੀ ਜਿਹੜੀ ਨਾਜ਼ੁਕ ਬਣਦੀ ਜਾਂਦੀ ਹੈ, ਕਿਉਂਕਿ ਸੰਗਤ ਨੇ ਪੁਰਜ਼ੋਰ ਲਾਇਆ ਹੋਇਆ ਉਰੇ। ਕੋਈ ਲੰਗਰ ਦੀ ਘਾਟ ਨਹੀਂ, ਕੋਈ ਮਿੱਟੀ ਦੀ ਘਾਟ ਨਹੀਂ, ਕੋਈ ਕੱਟਿਆਂ ਦੀ ਘਾਟ ਨਹੀਂ। ਪਰ ਜਿੱਦਾਂ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਉਹਦੇ ਮੁਤਾਬਕ ਜਿੰਨਾ ਜ਼ੋਰ ਲੱਗਿਆ ਸੀ, ਜਿੰਨੀ ਬਾਂਹ ਬੰਨੀ ਆ, ਉਹਨੂੰ ਫੇਰ ਢਾਹ ਲੱਗਦੀ ਜਾ ਰਹੀ ਆ। ਇਹ ਜਿਹੜੀ ਟੈਨਸ਼ਨ ਹੈ ਜਾਰੀ ਰਹੂਗੀ ਸਾਰੀ ਰਾਤ। ਅਕਾਲ ਪੁਰਖ ਦੇ ਅੱਗੇ ਅਰਦਾਸ ਆ ਕਿ ਅੱਜ ਦੀ ਰਾਤ ਕੱਢੇ ਤਾਂ ਸੰਗਤ, ਕਿਉਂਕਿ ਬੜਾ ਜ਼ੋਰ ਲੱਗਿਆ ਸਵੇਰ ਦਾ, ਤਾਂ ਇਸ ਟਾਈਮ ਜਾ ਕੇ ਸੰਗਤ ਜਿਹੜਾ ਜ਼ੋਰ ਵੀ ਡਾਊਨ ਹੋ ਜਾਂਦਾ। ਸਵੇਰੇ ਅੱਜ ਦੀ ਰਾਤ ਦਵੇ ਪ੍ਰਮਾਤਮਾ ਤਾਂ ਕੱਲ੍ਹ ਨੂੰ ਜ਼ੋਰ ਪੂਰਾ ਠਾਠਾ ਨਾਲ ਫੇਰ ਸੰਗਤ ਲੱਗੂਗੀ। ਇਹੋ ਜਿਹੀ ਕੋਈ ਗੱਲ ਨਹੀਂ। ਅਕਾਲ ਪੁਰਖ ਅੱਗੇ ਸਾਡੀ ਅਰਦਾਸ ਆ, ਪਰ ਇਲਾਕੇ ਵੱਲੋਂ, ਨੌਜਵਾਨਾਂ ਵੱਲੋਂ, ਜਥੇਬੰਦੀਆਂ ਵੱਲੋਂ ਪੁਰਜ਼ੋਰ ਜਿਹੜਾ ਸਾਥ ਦੇ ਜਾ ਰਿਹਾ। ਇਸ ਤੋਂ ਪਹਿਲਾਂ ਵੀ ਇਦਾਂ ਦੀ ਕੋਈ ਜਿਹੜੀ ਸਥਿਤੀ ਨਾਜ਼ੁਕ ਬਣੀ ਸੀ ਜਾਂ ਪਹਿਲੀ ਵਾਰੀ ਇਦਾਂ ਦਾ ਹੋਇਆ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਪਾਣੀ ਆਇਆ ਔਰ ਜਿਹੜੇ ਤੁਸੀਂ ਬੰਨ੍ਹ ਨੇ ਉਹਨਾਂ ਦੇ ਵਿੱਚ ਵੀ ਪਾੜ ਪੈ ਰਹੇ ਆ? ਨਹੀਂ, ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜਿੱਦਾਂ 22 ਦੇ ਵਿੱਚ ਵੀ ਪਾਣੀ ਪਹਿਲਾਂ ਜ਼ਿਆਦਾ ਆਏ ਸੀ, ਉਦੋਂ ਵੀ ਇਹ ਸਟੇਜ ਨਹੀਂ ਆਈ। ਤੇ ਇਹ ਤਾਂ 88 ਵਾਲਾ ਕੰਮ ਜਿੱਦਾਂ ਕਹੀਏ ਵੀ 88 'ਚ ਸਾਡੇ ਬਜ਼ੁਰਗਾਂ ਨੇ ਦੇਖਿਆ, ਤਾਂ ਅੱਜ ਅਸੀਂ ਇਹ ਦੇਖ ਰਹੇ ਹਾਂ ਵੀ ਆਹ ਹਾਲਾਤ ਆ ਜਿਹੜੇ ਆਹ ਤਾਂ ਅਸੀਂ ਆਹੀ ਦੇਖ ਰਹੇ ਹਾਂ। ਇੱਥੇ ਵਾਲਾ ਤਾਂ ਮੈਂ ਤਾਂ ਦੇਖਿਆ ਨਹੀਂ ਵੈਸੇ ਇੱਥੇ ਵਾਲਾ ਹਾਲਾਤ ਵੀ। ਇੱਥੇ ਵੀ ਜ਼ਿਆਦਾ ਜਿਹੜੀ ਪੋਜੀਸ਼ਨ ਡਾਊਨ ਹੋ ਜਾਵੇ। ਪੋਜੀਸ਼ਨ ਜੋ ਪਬਲਿਕ ਕਹਿ ਰਹੀ ਆ ਇੱਥੇ ਆਹ ਬੰਦੀ ਕਿਉਂ ਡਾਊਨ ਆਈ? ਕਿਉਂਕਿ ਮੈਨਿੰਗ ਕਰੀ ਗਈ। ਗੱਲ ਸਪਸ਼ਟ ਆ ਜੀ। ਇਹ ਇਸ ਪਾਸੇ ਮਾਈਨਿੰਗ ਹੋਈ, ਪਾਣੀ ਨੇ ਜਿਹੜੀ ਧਾਕਾ ਜਿਹੜੀ ਇੱਧਰ ਨੂੰ ਮਾਰੀ ਹੋਈ ਆ। ਜਦੋਂ ਨਜਾਇਜ਼ ਮਾਈਨਿੰਗ ਹੋਈ ਤੇ ਕਿਸਾਨ ਜਥੇਬੰਦੀਆਂ ਦੇ ਕੋਲੇ ਵੱਡੀ ਪਾਵਰ ਹੁੰਦੀ ਤਾਂ ਰੌਲਾ ਨਹੀਂ ਪਾਇਆ ਤੁਸੀਂ ਉਸ? ਬਿਲਕੁਲ ਜੀ, ਰੌਲਾ ਸਮੇਂ ਦੇ ਨਾਲ ਪੈਂਦਾ ਰਿਹਾ, ਪਰ ਸਰਕਾਰਾਂ ਆਪਣਾ ਜ਼ੋਰ ਦਿਖਾਉਂਦੀਆਂ ਨੇ। ਰਾਤ ਬਰਾਤੀ ਜਾਂ ਕਹਿ ਕੇ ਵੀ ਹਾਂ ਦਰਿਆ ਦਾ ਸਾਫ਼ ਕਰਨਾ ਜੀ, ਦਰਿਆ ਫਿਰ ਅੱਗੇ ਇਹ ਚੜ ਜਾਂਦਾ ਜੀ, ਇੱਦਾਂ ਹੋ ਜਾਂਦਾ। ਉਹਦੇ ਨਾਲ ਰਾਤ ਨੂੰ ਨਜਾਇਜ਼ ਮੈਨਿੰਗ ਬਹੁਤ ਜ਼ਿਆਦਾ ਹੁੰਦੀ ਆ। ਉਹਨੂੰ ਰਾਤਾਂ ਨੂੰ ਕੌਣ ਦੇਖੂਗਾ? ਹੈ ਤਾਂ ਸਰਕਾਰ ਦੀ ਉਹ ਆ ਨਾ, ਕਿਉਂਕਿ ਲਾਗਲੇ ਪਿੰਡਾਂ ਨੇ ਵੀ ਬੜਾ ਰੌਲਾ ਪੈਂਦਾ ਰਿਹਾ ਜਦੋਂ ਮੈਨਿੰਗ ਚੱਲਦੀ ਰਹੀ ਆ। ਸਰਕਾਰਾਂ ਨੇ ਵੀ ਦੇਖਣਾ ਨਾ ਅੱਜ ਕੀ ਹਾਲਾਤ ਹੋਏ ਨੇ। ਪਹਿਲੇ ਦਿਨ ਕੋਈ ਵੀ ਪ੍ਰਸ਼ਾਸਨ ਦਾ ਜਣੀ ਬੰਦਾ ਕਹਿ ਰਹੀ ਤੁਸੀਂ ਸਿਰਫ ਐਸਡੀਐਮ ਸਾਹਿਬ ਨੂੰ ਫੋਨ ਕਰਕੇ ਜਾਂ ਸ਼ਾਮ ਤੱਕ ਬਹੁਤ ਘੱਟ ਸਮਾਨ ਪਹੁੰਚਿਆ ਸੀਗਾ। ਜਿੱਦਾਂ ਅਸੀਂ ਜ਼ੋਰ ਲਾਇਆ, ਸਾਰੀ ਸੰਗਤ ਨੇ ਜ਼ੋਰ ਲਾਇਆ, ਕਹਿ ਕੁਹਾ ਕੇ ਡੀਸੀ ਸਾਹਿਬ ਨੂੰ, ਆਰਮੀ ਨੂੰ ਕਹਿ ਕੇ ਬੁਲਾਇਆ ਗਿਆ ਵੀ ਆਰਮੀ ਤਾਂ ਭੇਜੋ। ਤੇ ਇੱਦਾਂ ਦੀ ਸਥਿਤੀ ਕਦੇ ਨਹੀਂ ਦੇਖੀ ਗਈ। ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਬਹੁਤ ਢਿੱਲ ਮੱਠ ਦਿਖਾਈ ਗਈ। ਹੁਣ ਰੋਜ਼ ਕਹਿਣ ਦੇ ਮੁਤਾਬਕ 2-2 ਘੰਟੇ ਬਾਅਦ ਕਹਿ ਕੇ ਵੀ ਆਹ ਸਮਾਨ ਚਾਹੀਦਾ ਜੀ, ਆਹ ਸਮਾਨ ਚਾਹੀਦਾ, ਜਦ ਕਿ ਪਹਿਲਾਂ ਸਮਾਨ ਅੱਗੇ ਹੋਣਾ ਚਾਹੀਦਾ, ਕਿਉਂਕਿ ਸੰਗਤ ਬਹੁਤ ਜ਼ਿਆਦਾ। 6 ਲਾਈਨਾਂ ਲੱਗੀਆਂ ਹੋਏ ਨੇ ਅੱਜ ਬੰਨ ਨੂੰ ਪੂਰਾ ਕਰਨ ਲਈ, ਤੇ ਉਹਦੇ ਲਈ ਸਮਾਨ ਵੀ ਤਾਂ ਜ਼ਰੂਰੀ ਆ। ਕਦੇ ਕਿਧਰੋਂ ਭੱਜਦੀ ਹੈ ਸੰਗਤ ਵੀ ਹਾਂ ਉੱਥੇ ਪਿਆ ਜੀ, ਅਗਲੇ ਬੰਨ ਤੇ ਪਿਆ, ਉੱਥੋਂ ਸਮਾਨ ਚੱਕ ਲਿਆਓ ਜੀ। ਇੱਦਾਂ ਥੋੜ੍ਹਾ ਕਰਦੇ, ਸਮਾਨ ਡਾਇਰੈਕਟ ਆਵੇ। ਜਿਹੜੇ ਵੱਡੇ ਬੋਰੇ ਆ ਉਹ ਪਹਿਲਾਂ ਆਉਣੇ ਚਾਹੀਦੇ ਆ। ਇੱਥੇ ਤਾਂ ਮੰਗ ਕੇ ਅਸੀਂ ਪੂਰੇ ਕਰ ਰਹੇ ਹਾਂ। ਕੀ ਲੱਗਦਾ ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕ ਨਜਾਇਜ਼ ਮਾਈਨਿੰਗ ਕਰਵਾਉਂਦੇ ਰਹੇ ਤਾਂ ਅੱਜ ਉਹਨਾਂ ਦੇ ਵੱਲੋਂ ਥਾਪੜਾ ਦਿੱਤਾ ਜਾ ਰਿਹਾ ਲੋਕਾਂ ਨੂੰ ਕਿ ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਹਰ ਪੱਖ ਤੋਂ ਖੜੇ ਹੋਏ ਹਾਂ? ਫਿਰ ਉਹ ਜਿਹੜੇ ਅੱਜ ਦਾਅਵੇ ਕੀਤੇ ਜਾ ਰਹੇ ਉਹਨਾਂ ਲੋਕਾਂ ਦੇ ਵੱਲੋਂ ਕਿਹੜੇ ਮੂੰਹ ਦੇ ਨਾਲ ਕੀਤੇ ਜਾ ਰਹੇ? ਕੋਈ ਦੇਖੋ ਜੀ, ਇਹੀ ਗੱਲ ਦਾ ਰੌਲਾ ਪੈ ਰਿਹਾ ਸੀਗਾ। ਪਹਿਲੇ ਦਿਨ ਇੱਥੇ ਕੋਈ ਜੇਸੀਬੀ ਨਹੀਂ ਸੀਗੀ। ਇਹ ਗੱਲ ਦਾ ਰੌਲਾ ਪਾਇਆ ਗਿਆ ਵੀ ਜਿਨ੍ਹਾਂ ਨੇ ਮਾਈਨਿੰਗ ਕਰੀ ਆ, ਜਿਨ੍ਹਾਂ ਨੇ ਕਰੋੜਾਂ ਰੁਪਈਆ ਕਮਾ ਲਿਆ,
ਜਦੋਂ ਪ੍ਰਸ਼ਾਸਨ ਨੂੰ ਕਿਹਾ ਗਿਆ, ਐਸਡੀਐਮ ਸਾਹਿਬ ਨੂੰ ਜਾਂ ਹੋਰ ਸਾਰਿਆਂ ਨੂੰ ਕਿਹਾ ਗਿਆ ਕਿ ਜੀਸੀਬੀ ਤਾਂ ਬੁਲਾਓ ਨਾ, ਟਰੈਕਟਰ ਆ ਗਏ, ਟਰੈਕਟਰ ਫਸ ਰਹੇ ਨੇ ਕਿਉਂਕਿ ਮੀਂਹ ਪੈ ਰਿਹਾ ਸੀਗਾ, ਇੱਥੇ ਜੀਸੀਬੀਆਂ ਤਾਂ ਬੁਲਾਓ। ਹੁਣ ਜੀਸੀਬੀ ਉਹ ਕਹਿੰਦੇ ਜੀਸੀਬੀ ਕੱਲ੍ਹ ਨੂੰ ਜਿਨ੍ਹਾਂ ਨੇ ਨਜਾਇਜ਼ ਮਾਈਨਿੰਗ ਕਰੀ ਆ ਤੁਹਾਡੇ ਘੜੰਮ ਚੌਧਰੀ, ਉਹਨਾਂ ਦੀਆਂ ਜੀਸੀਬੀਆਂ ਜਾਂ ਮਸ਼ੀਨਰੀ ਖੜੀ ਆ, ਉਹਨਾਂ ਨੂੰ ਲੈ ਕੇ ਆਓ, ਹੁਣ ਲੋੜ ਆ। ਇਹ ਗੱਲ ਦਾ ਪਰਸੋਂ ਦਾ ਹੀ ਰੌਲਾ ਚੱਲ ਰਿਹਾ, ਪਰ ਉਹ ਸ਼ਾਇਦ ਪਤਾ ਨਹੀਂ ਕਿੱਥੇ ਨੇ ਘੜੰਮ ਚੌਧਰੀ, ਉਹ ਆਪਣੇ ਢਕਾਰ ਮਾਰ ਕੇ ਅੱਗੇ ਗਏ ਹੋਏ ਨੇ। ਆਏ ਨਹੀਂ ਸਮਰਥਨ ਦੇਣ ਕਿਸੇ ਤਰ੍ਹਾਂ? ਸਾਨੂੰ ਤਾਂ ਕੋਈ ਬਹੁਤਾ ਸਮਰਥਨ ਵਾਲਾ ਦਿਖ ਨਹੀਂ ਰਿਹਾ ਵੀ ਉਹ ਆਪਣੇ ਘਰੋਂ ਤੇਲ ਪਾ ਕੇ ਜਾਂ ਮਸ਼ੀਨਰੀ ਲੈ ਕੇ ਆਏ ਹੋਏ ਨੇ ਕੋਈ ਇੱਥੇ। ਇਹ ਤਾਂ ਸੰਗਤ ਖਾਲਸਾ, ਗੁਰੂ ਦਾ ਖਾਲਸਾ ਹੀ ਖੜਾ ਜੀ। ਜਦੋਂ ਪੰਜਾਬ ਦੇ ਬਹੁਤ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਕਮੀ ਜਾਪੀ, ਜਿਹੜਾ ਮਹਿਕਮਾ ਹੈ, ਮਹਿਕਮੇ ਦੀ ਗੈਰ ਹਾਜ਼ਰੀ ਰਹੀ। ਤੇ ਖਾਸ ਤੌਰ ਤੇ ਜੇ ਇੱਥੋਂ ਦਾ ਜ਼ਿਕਰ ਕਰਨਾ ਹੋਵੇ ਜਾਂ ਗਰਾਊਂਡ ਦੇ ਹਾਲਾਤ ਦੇਖਣੇ ਹੁਣ ਤੇ ਮਹਿਕਮਾ ਕਿੰਨਾ ਕੁ ਸਿੰਸੀਅਰ ਨਜ਼ਰ ਆਇਆ? ਮਹਿਕਮਾ ਕੋਈ ਸਿੰਸੀਅਰ ਨਹੀਂ ਜੀ। ਜਿਹੜੀ ਪਰਸੋਂ ਦੀ ਘਟਨਾ ਹੈ, ਪਰਸੋਂ ਤੋਂ ਜ਼ਿਆਦਾ ਚੜ੍ਹਨਾ ਢਾਹ ਲੱਗਣੀ ਸ਼ੁਰੂ ਹੋਈ ਜੀ। ਜੇਈ ਸਾਹਿਬ ਨੂੰ ਜਾਂ ਇੱਥੇ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ 3 ਦਿਨ ਪਹਿਲਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਕਹਿ ਕੇ ਮਨਰੇਗਾ ਤੋਂ ਥੈਲੇ ਭਰਵਾ ਲੈਣੇ ਚਾਹੀਦੇ ਸੀਗੇ। ਇਹ ਤਾਂ 2 ਦਿਨ ਬਾਅਦ ਸਟਾਰਟ ਹੋਇਆ ਮਨਰੇਗਾ ਤੋਂ, ਜਾਂ ਪਿੰਡਾਂ 'ਚ ਥੈਲੇ ਤਾਂ ਅੱਜ ਭਰਨੇ ਸ਼ੁਰੂ ਹੋਏ ਆ। ਸੰਗਤ ਡਾਇਰੈਕਟ ਥੈਲੇ ਭਰਦੀ ਰਹੀ ਹੈ ਇੱਥੇ। ਇਹ ਤਾਂ ਅੱਜ ਤੋਂ 5 ਦਿਨ ਹਫ਼ਤਾ ਪਹਿਲਾਂ ਯਾਰ ਇੰਨਾ ਕੁ ਵੀ ਕਲੀਅਰ ਨਹੀਂ, ਤੁਹਾਨੂੰ ਭਾਖੜੇ ਦੀ ਇੰਨੀ ਵੀ ਕਲੀਅਰ ਨਹੀਂ ਵੀ ਹਾਂ ਆਊਗਾ ਜਾਂ ਇੱਥੇ ਡਾਊਨ ਚੱਲਦਾ ਜਾਂ ਇੱਥੇ ਵਾਢਾ ਧਰ ਲਿਆ। ਤੁਸੀਂ 3 ਦਿਨ ਪਹਿਲਾਂ ਐਸਡੀਐਮ ਸਾਹਿਬ ਨੂੰ ਜਾਂ ਥੱਲੇ ਜੇਈ ਜਾਂ ਰਿਪੋਰਟ ਦਿੰਦਾ ਤਾਂ ਹੀ ਐਸਡੀਐਮ ਸਾਹਿਬ ਉਹ ਗੱਲ ਕਰਦੇ ਨਾ, ਤੇ ਉਹ 5 ਦਿਨ ਪਹਿਲਾਂ ਜੋ ਕੰਮ ਹੋਣਾ ਸੀ ਅੱਜ ਹੋ ਰਿਹਾ। ਫਿਰ ਤੁਸੀਂ ਦੇਖ ਲਓ ਹਾਲਾਤ ਕਿੱਥੇ ਨੇ, ਕੀ ਕਰ ਰਿਹਾ ਜੀ ਪ੍ਰਸ਼ਾਸਨ, ਕਿਹੜੇ ਨੇ ਅਧਿਕਾਰੀ ਇੱਥੇ ਜਿਹੜੇ ਇਹਨੂੰ ਦੇਖ ਰਹੇ ਨੇ ਬੰਨ ਨੂੰ। ਇਹ ਸਾਰੀ ਉਹਨਾਂ ਦੀ ਗਲਤੀ ਹੈਗੀ ਆ। ਇਹ ਉਹਨਾਂ ਨੂੰ ਪਹਿਲੇ ਦਿਨ ਦੇਖਣਾ ਚਾਹੀਦਾ ਸੀ, ਉਦੋਂ ਭਰੇ ਜਾਂਦੇ ਤਾਂ 5 ਦਿਨ ਲੇਟ ਹੈ ਜੀ। ਤੁਸੀਂ ਇੱਕ ਐਜ ਏ ਯੂਨੀਅਨ ਆਗੂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ? ਕੀ ਲੱਗਦਾ ਕਿ ਤੁਹਾਡੇ ਸਮੇਤ ਜਿਹੜੇ ਇੱਥੋਂ ਦੇ ਵਸਿੰਦੇ ਨੇ ਜਾਂ ਸਥਾਨਕ ਲੋਕ ਨੇ ਉਹ ਵੀ ਇਹਨਾਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਸਮਝਣ ਦੀ ਯੋਗਤਾ ਰੱਖਦੇ ਆ? ਕਿਸ ਚੀਜ਼ ਦੀ ਜੀ? ਜਿਹੜੀਆਂ ਤੁਸੀਂ ਟੈਕਨੀਕਲ ਪੁਆਇੰਟਸ ਰੱਖੇ ਨੇ ਜਾਂ ਜਿਹੜੀਆਂ ਘਾਟਾਂ ਰਹੀਆਂ ਨੇ, ਜਿਵੇਂ ਤੁਸੀਂ ਇੱਕ ਐਜ ਏ ਕਿਸਾਨ ਯੂਨੀਅਨ ਆਗੂ ਇਹਨਾਂ ਚੀਜ਼ਾਂ ਦੀ ਸਮਝ ਰੱਖਦੇ ਹੋ, ਹੋਰ ਲੋਕ ਵੀ ਰੱਖਦੇ ਆ? ਦੇਖੋ ਜੀ, ਇੱਕ ਗੱਲ ਆ ਭਾਈ ਸਾਹਿਬ, ਸਮਝ ਹੈਗੀ, ਪਰ ਜਿੱਕਣ ਕਹੀਏ ਨਾ ਵੀ ਕਿਰਤੀ ਲੋਕ ਨੇ ਜਿਹੜੇ, ਉਹ ਤਾਂ ਆਪਣਾ ਹਰ ਰੋਜ਼ ਦਾ ਕਿਰਤ ਇਕੱਠੀ ਕਰਕੇ ਬੱਚਿਆਂ ਦਾ ਢਿੱਡ ਪਾਲਣ ਜੋਗੇ ਨੇ। ਇਹ ਐਡੇ ਜਿਹੜੇ ਮਗਰਮੱਛਾਂ ਨੂੰ ਇਹਨਾਂ ਦੀ ਮਾਈਨਿੰਗ ਕਿੱਦਾਂ ਰੋਕਣਗੇ? ਇਹ ਤਾਂ ਇੱਕ ਏਕਤਾ ਹੀ ਰੋਕੂਗੀ। ਉਹ ਤਾਂ ਵਿਚਾਰੇ ਆਪਣੇ ਘਰ ਪਾਲਣ ਲੱਗੇ ਹੋਏ ਨੇ, ਉਹ ਕਿੱਥੇ ਇਹਨਾਂ ਦੇ ਟਰਾਲਿਆਂ ਨੂੰ ਜਾਂ ਬੜੇ ਟਿੱਪਰਾਂ ਨੂੰ ਕਿੱਥੇ ਹੱਥ ਦੇ ਕੇ ਰੋਕਣਗੇ? ਜੇ ਰੋਕਦੇ ਨੇ, ਤੁਹਾਡੇ ਸਾਹਮਣੇ ਕਿੰਨੀਆਂ ਪੰਜਾਬ ਦੇ ਵਿੱਚ ਘਟਨਾਵਾਂ ਹੋ ਗਈਆਂ, ਕਿਤੇ ਬੰਦਾ ਮਾਰਤਾ ਜੀ, ਕਿੱਥੇ ਧਮਕੀਆਂ ਆ ਗਈਆਂ। ਉਹ ਨਹੀਂ ਕਰ ਸਕਦੇ। ਜੇ ਨੌਲੇਜ ਹੈਗੀ ਵੀ ਆ, ਪਤਾ, ਪਰ ਨਹੀਂ ਕਰ ਸਕਦੇ ਜੀ, ਉਹਨਾਂ ਦੇ ਹੱਥ ਵਸ ਨਹੀਂ ਹੈ ਗੱਲ। ਜਿਹੜੇ ਲੋਕ ਇੱਥੇ ਦਿਨ ਰਾਤ ਇੱਕ ਕਰਕੇ ਤਤਪਰ ਹੋ ਕੇ ਲੱਗੇ ਨੇ, ਉਹਨਾਂ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਸ਼ਨ ਲੈ ਕੇ ਜਾਣਾ ਸੀ, ਚਾਰਾ ਲੈ ਕੇ ਜਾਣਾ ਸੀ, ਹੋਰ ਚੀਜ਼ਾਂ ਲੈ ਕੇ ਜਾਣੀਆਂ ਸੀ। ਲੱਗਦਾ ਨਹੀਂ ਕਿ ਉਹ ਜਿਹੜਾ ਕੰਮ ਹੈ ਉਹ ਖੁੱਸ ਗਿਆ ਤੇ ਅੱਜ ਤੁਸੀਂ ਵੀ ਇਸ ਆਰੇ ਲੱਗ ਗਏ ਹੋ? ਬਿਲਕੁਲ ਜੀ। ਦੇਖੋ 5 ਦਿਨ ਪਹਿਲਾਂ ਜਿਹੜੀ ਸਾਡੀ ਯੂਨੀਅਨ ਤੋਂ ਕੁਝ ਬੰਦੇ ਇੱਥੋਂ ਰੋਪੜ ਜ਼ਿਲ੍ਹੇ ਤੋਂ ਅਸੀਂ ਭੇਜੇ ਸੀ, 4 ਭੇਜਿਆ, ਡੇਰਾ ਬਾਬਾ ਨਾਨਕ ਵੀ ਗਏ ਆ, ਅੱਜ ਹੀ ਆਏ ਆ ਬੰਦੇ। ਜਾਣਾ ਉੱਥੇ ਸੀਗਾ, ਅਸੀਂ ਆਪਣੇ ਕੰਮ ਲੱਗ ਗਏ ਇੱਥੇ, ਕਿਉਂਕਿ ਉਹ ਲੋਕਾਂ ਦੀ ਜਿਨ੍ਹਾਂ ਨਾਲ ਪਹਿਲਾਂ ਹੋ ਚੁੱਕਿਆ ਉਹਨਾਂ ਦੀ ਮਦਦ ਕਰਨੀ ਸੀ। ਪਰ ਗੱਲ ਇਹ ਜਾਪਦੀ ਰਹੀ ਆ ਵੀ ਜੇ ਪਾਣੀ ਜ਼ਿਆਦਾ ਹੋਰ ਛੱਡਣ ਦੀ ਆਸ ਆ, ਮੀਂਹ ਪੈਣ ਦੀ, ਜੇ ਨਹੀਂ ਮੀਂਹ ਹਟਦੇ ਹੋਰ ਪਾਣੀ ਛੱਡਿਆ ਜਾਏਗਾ। ਲੱਗਦਾ ਇਦਾਂ ਹੀ ਆ, ਲੱਗਦਾ ਵੀ ਇਹ ਇਦਾਂ ਹੀ ਸਥਿਤੀ ਦੇ ਜਿਹੜੇ ਹਾਲਾਤ ਆ ਜਿਹੜੇ ਇੱਥੇ ਪੈਦਾ ਹੋ ਜਾਣਗੇ ਜੋ ਡੇਰਾ ਬਾਬਾ ਨਾਨਕ ਹੋਏ ਨੇ। ਪੰਜਾਬ ਦੇ ਲੋਕਾਂ ਵਾਸਤੇ ਮੈਸੇਜ ਕੋਈ? ਮੈਸੇਜ ਇੱਕ ਮੈਸੇਜ ਹੈਗਾ ਵੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਜਾਵੇ ਤੇ ਖਾਲਸਾ ਜੁਗਾ ਜੁਗਾਂਤਰ ਤੋਂ ਜੂਝਦਾ ਆ ਰਿਹਾ ਤੇ ਜੂਝਦਾ ਰਹੂਗਾ। ਇਹੋ ਜਿਹੀ ਕੋਈ ਗੱਲ ਨਹੀਂ, ਬਾਤ ਨਹੀਂ ਹੈਗੀ। ਪਰ ਸਰਕਾਰਾਂ ਪੰਜਾਬ ਤੇ ਗੇਮ ਪਾ ਰਹੀਆਂ, ਭਾਵੇਂ ਪਾਣੀ ਦੇ ਥਰੂ ਜਾਂ ਹੋਰ ਲੜਾਈ ਲੜਨ ਦੇ ਥਰੂ। ਮੈਨੂੰ ਲੱਗਦਾ ਉਹਨਾਂ ਤੋਂ ਲੜੀ ਨਹੀਂ ਜਾਣੀ। ਹੁਣ ਇਹ ਪੰਜਾਬ ਵਾਲਾ ਹਥਿਆਰ, ਸਾਡਾ ਪਾਣੀ ਵਾਲਾ ਹਥਿਆਰ ਆ ਜਿਹੜਾ, ਇਹ ਯੂਜ਼ ਕਰਨ ਲੱਗੇ। ਪੰਜਾਬ ਮਾਰ ਰਿਹਾ ਤੇ ਲਹਿੰਦਾ ਪੰਜਾਬੀ ਦੇ ਨਾਲੇ ਮਾਰ ਰਿਹਾ। ਇੱਕ ਤੀਰ ਦੋ ਨਿਸ਼ਾਨੇ ਹੋ ਰਹੇ ਨੇ। ਗੱਲਾਂ ਆਉਣ ਵਾਲਾ ਸਮਾਂ ਇਹ ਤੈਅ ਕਰ ਦੂਗਾ ਵੀ ਪਾਣੀ ਜਾਣ ਬੁੱਝ ਕੇ ਪਹਿਲਾਂ ਇਕੱਠਾ ਕੀਤਾ ਗਿਆ, ਫੇਰ ਛੱਡਿਆ ਗਿਆ। ਇਹਨੂੰ ਨਾਲ ਦੀ ਨਾਲ ਰਿਲੀਜ਼ ਕਿਉਂ ਨਹੀਂ ਕਰਿਆ ਗਿਆ? ਐਡਾ ਕੀ ਆਫਤਾ ਵੀ ਹਾਂ ਜੀ 1682 ਜਾਂ 1670 ਦੀ ਭਾਖੜਾ ਦਾ ਲੈਵਲ ਲੈ ਕੇ ਜਾਣਾ। ਤੁਸੀਂ 1600 ਤੋਂ ਸ਼ੁਰੂ ਕਰ ਦਿਓ। ਜਦੋਂ ਬਰਸਾਤਾਂ ਨਹੀਂ ਹੁੰਦੀਆਂ ਉਦੋਂ ਕਿੱਦਾਂ ਬਿਜਲੀ ਪੈਦਾ ਹੁੰਦੀ ਆ? ਜਦੋਂ 1000 ਤੇ 1200-1300 ਤੇ ਰਹਿ ਜਾਂਦਾ ਉਦੋਂ ਵੀ ਤਾਂ ਬਿਜਲੀ ਪੈਦਾ ਹੁੰਦੀ ਆ। 1680 ਤੇ ਲੈ ਕੇ ਜਾਂ 1672 ਤੇ ਹੀ ਬਿਜਲੀ ਪੈਦਾ ਕਰਾਉਣੀ ਆ। ਤੁਸੀਂ ਪਹਿਲਾਂ ਹੀ ਰਿਲੀਜ਼ ਕਰੋ, ਤੁਹਾਨੂੰ ਕਲੀਅਰ ਆ ਨਾ। ਐਡੇ ਵੈਦਰ ਦਾ ਤੁਹਾਡਾ ਕਲੀਅਰੈਂਸ ਹੋਣ ਲੱਗ ਗਈਆਂ। ਆਮ ਸਾਡੇ ਨੌਲੇਜ ਰੱਖਣ ਲੱਗ ਗਏ ਲੋਕ ਵੀ ਹਾਂ ਮੀਂਹ ਪਏਗਾ ਜਾਂ ਇਹ ਤਾਂ ਫਿਰ ਵੀ ਸਰਕਾਰਾਂ ਨੇ ਯਾਰ, ਇਹਨਾਂ ਨੂੰ ਤਾਂ 1 ਮਹੀਨਾ ਦਾ ਆ ਜਿਹੜਾ ਇੱਕ ਮੁੰਡਾ ਸਰਦਾਰ ਆਪਣਾ, ਮੈਂ ਨਾਂ ਨਹੀਂ ਜਾਣਦਾ, ਉਹਨੇ 3 ਮਹੀਨੇ ਪਹਿਲਾਂ ਹੀ ਕਲੀਅਰ ਕਰਤਾ ਸੀ ਵੀ ਪਾਣੀ ਜਾਂ ਜਿਹੜੀ ਬਰਸਾਤ ਬਹੁਤ ਜ਼ਿਆਦਾ ਹੋਊਗੀ। ਯਾਰ ਉਹ ਨੌਲੇਜ ਰੱਖਦਾ ਤਾਂ ਤੁਹਾਡੇ ਵੱਡੇ ਸਿਰਾਂ ਵਾਲੇ ਕਿੱਥੇ ਗਏ? ਉਹ ਨਹੀਂ ਨੌਲੇਜ ਰੱਖਦੇ ਆ ਜੀ, ਸਭ ਕੁਝ ਜਾਣਦੇ ਨੇ, ਪਰ ਜਾਣ ਬੁੱਝ ਕੇ ਵੀ ਹੋ ਸਕਦਾ ਹੋਇਆ।
ਮੈਨੂੰ ਲੱਗਦਾ ਵੀ ਇਹੀ ਹਥਿਆਰ ਰਹਿ ਗਿਆ ਜੋ ਵਰਤਿਆ ਜਾ ਰਿਹਾ ਕਿ ਪੰਜਾਬ ਨੂੰ ਢਾਹ ਇਹਦੇ ਨਾਲੇ ਲੱਗੂਗੀ, ਕਿਉਂਕਿ 12 ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋ ਚੁੱਕੇ ਆ ਜੀ। ਹੜ੍ਹਾਂ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਇੱਥੇ ਬੰਨ ਨੂੰ ਡੱਕਾ ਲਾ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਕਿਸਾਨ ਯੂਨੀਅਨ ਦੇ ਆਗੂ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤਾਂ ਇਸ ਚੁਣੌਤੀ ਤੋਂ ਨਿਜਾਤ ਕਦੋਂ ਕਿੰਨੇ ਟਾਈਮ ਤੱਕ ਪਾਇਆ ਜਾ ਸਕਦਾ ਏ, ਇਹ ਵੀ ਕਿਆਸ ਰਹੀਆਂ ਰਹਿਣਗੀਆਂ। ਤਾਂ ਅੱਗੇ ਵੀ ਤਮਾਮ ਸਾਰੀ ਜਿਹੜੀ ਗੱਲਬਾਤ ਆ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।